ਅੱਜ ਦੀਆਂ ਖਬਰਾਂ ਵੱਲ ਚੱਲੀਏ। ਅੱਜ ਫਿਰ ਇੱਕ ਵਾਰ ਜੋ ਯੂਐਸ ਦੀ ਜਿਹੜੀ ਸਟਾਕ ਮਾਰਕੀਟ ਆ ਉਹ ਬਲੀਡ ਕਰ ਰਹੀ ਆ। ਡਾਓ ਜੋਨ ਇੰਡਸਟਰੀਅਲ 1300 ਦੇ ਕਰੀਬ ਪੁਆਇੰਟਸ ਆਲਰੇਡੀ ਡਿੱਗ ਚੁੱਕਾ ਹੈਗਾ ਆ। ਜੋ ਨੈਸਡੈਕ ਆ ਉਹ ਆਲਮੋਸਟ ਬੀਅਰ ਮਾਰਕੀਟ ਦੇ ਵਿੱਚ ਕਲੋਜ਼ ਹੋਊਗਾ ਤੇ ਸੈਲ ਆਫ ਚੱਲ ਰਹੀ ਆ। ਲੋਕ ਧੜਾ ਧੜਾ ਆਪਣੇ ਸਟਾਕ ਵੇਚ ਰਹੇ ਆ ਵੀ ਹੋਰ ਕਿਤੇ ਥੱਲੇ ਨਾ ਚਲੇ ਜਾਏ। ਡਾਓ ਜੋਨ ਇੰਡਸਟਰੀਅਲ ਐਵਰੇਜ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ 1300 ਪੁਆਇੰਟ ਯਾਨੀ ਕਿ 2.4% ਡਾਊਨ ਆ। ਤੇ ਇਸੇ ਤਰ੍ਹਾਂ S&P ਇੰਡੈਕਸ 4% ਦੇ ਕਰੀਬ ਡਾਊਨ ਹੈਗਾ। ਨੈਸਡੈਕ ਜੋ ਆ ਉਹ 3.8% ਦੇ ਕਰੀਬ ਡਾਊਨ ਹੈਗਾ। ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਟੈਕ ਕੰਪਨੀਆਂ ਆ ਜੋ ਆਪਣਾ ਸਮਾਨ ਚਾਈਨਾ ਨੂੰ ਵੇਚਦੀਆਂ ਹੈਗੀਆਂ ਆ ਤੇ ਉਹਨਾਂ ਦੇ ਉੱਤੇ ਬਹੁਤ ਅੱਜ ਅਸਰ ਹੋ ਰਿਹਾ ਹੈਗਾ। ਕਾਰਨ ਕੀ ਆ? ਚਾਈਨਾ ਵਾਲਿਆਂ ਨੇ ਕੱਲ ਅਨਾਉਂਸ ਕਰ ਦਿੱਤਾ ਵੀ ਉਹ 34% ਟੈਰਿਫ ਅਮਰੀਕਨ ਚੀਜ਼ਾਂ ਦੇ ਉੱਤੇ ਵੀ ਲਾਉਣ ਜਾ ਰਹੇ ਹੈਗੇ ਆ। ਸੋ ਜੇ ਸਟਾਕ ਮਾਰਕੀਟ ਜਿਸ ਹਿਸਾਬ ਦੇ ਨਾਲ ਆਪਾਂ ਡਿਸਕਸ ਕਰ ਰਹੇ ਆ ਅੱਜ ਕਲੋਜ਼ ਹੁੰਦੀ ਆ ਤਾਂ ਇਹ ਬਹੁਤ ਡਾਊਨ ਹੋ ਗਈ, ਆਲਮੋਸਟ 21% ਡਾਊਨ ਹੋ ਗਈ ਦਸੰਬਰ ਦਾ ਜਿਹੜਾ ਰੈਕਡ ਸੀਗਾ ਉਹਦੇ ਨਾਲੋਂ। ਚਾਈਨਾ ਦੀ ਕਮਰਸ ਮਿਨਿਸਟਰੀ ਨੇ ਅੱਜ ਅਨਾਉਂਸ ਕੀਤਾ ਹੈ ਕਿ 34% ਟੈਰਿਫ ਯੂਐਸ ਦੇ ਪ੍ਰੋਡਕਟਸ ਦੇ ਉੱਤੇ ਐਗਜ਼ੈਕਟਲੀ ਸੇਮ ਮੈਚ ਕੀਤਾ ਜੋ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਅਨਾਉਂਸ ਕੀਤਾ ਸੀ। 34% ਦੇ ਕਰੀਬ ਟੈਰਿਫ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ। ਟੈਕਨੋਲੋਜੀ ਸਟਾਕ ਬਲੀਡ ਕਰ ਰਿਹਾ ਇਸ ਵੇਲੇ। ਆਈਫੋਨ ਐਪਲ ਦੇ ਸ਼ੇਅਰ 3% ਡਾਊਨ ਆ। ਪੂਰੇ ਹਫਤੇ ਦੇ ਵਿੱਚ 10% ਦੇ ਕਰੀਬ ਐਪਲ ਦੇ ਸ਼ੇਅਰ ਡਾਊਨ ਜਾ ਚੁੱਕੇ ਹੈਗੇ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਵੈਲਵੈਦਰ ਜੋ ਇਨਵੀਡੀਆ ਆ ਉਹਨਾਂ ਨੇ ਪੁੱਲ ਬੈਕ ਕੀਤਾ 6% ਦੇ ਕਰੀਬ। ਟੈਸਲਾ 9% ਹੋਰ ਡਾਊਨ ਗਈ ਆ। ਟੈਸਲਾ ਦੇ ਬਾਰੇ ਬਹੁਤ ਸਾਰੇ ਜਿਹੜੇ ਇਕੋਨੋਮਿਸਟ ਆ ਉਹ ਇਹ ਕਹਿ ਰਹੇ ਆ ਵੀ ਟੈਸਲਾ ਦਾ ਸਾਲ ਵੀ ਲੱਗਦਾ ਹੈ ਵੀ ਡਾਊਨ ਹੀ ਰਹੇਗਾ। ਸੋ ਨੈਸਡੈਕ ਇਸ ਟਾਈਮ ਦੇ ਉੱਤੇ 15,893.10 ਦੇ ਲਾਗੇ ਛਾਗੇ ਹੈਗਾ ਆ। ਸੋ ਕਾਫੀ ਚੇਂਜਸ ਆ ਰਹੀ ਆ ਪਰ ਝਟਕਾ ਜਿਹੜਾ ਆ ਬਹੁਤ ਵੱਡਾ ਲੱਗਾ ਆ ਕਿਉਂਕਿ ਮੈਨੂੰ ਲੱਗਦਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇਹ ਨਹੀਂ ਸੀ ਆਸ ਵੀ ਚਾਈਨਾ ਵਾਲੇ ਵੀ ਜਿਹੜਾ ਰਿਟੈਲੀਏਟ ਕਰੂਗੇ। ਸੋ ਕਿਉਂਕਿ ਉਹਨਾਂ ਨੇ ਰਿਟੈਲੀਏਟ ਨਹੀਂ ਕੀਤਾ, ਇਹ ਵੀ ਕਹਿ ਦਿੱਤਾ ਵੀ ਅਪ੍ਰੈਲ 10 ਤੋਂ ਇਹ ਸਾਰਾ ਕੁਝ ਲਾਗੂ ਹੋ ਜਾਊਗਾ। ਆਪਣੇ ਅਮਰੀਕਾ ਦੇ ਵਿੱਚ ਜਿਹੜੇ ਅਮਰੀਕਾ ਵੱਲੋਂ ਵੱਖ-ਵੱਖ ਮੁਲਕਾਂ ਦੇ ਚੀਜ਼ਾਂ ਦੇ ਉੱਤੇ ਟੈਰਿਫ ਲਾਏ ਗਏ ਆ ਉਹ 5 ਅਪ੍ਰੈਲ ਨੂੰ ਲਾਗੂ ਹੋਣੇ ਹੈਗੇ ਆ। ਸੋ ਚਾਈਨਾ ਵਾਲਿਆਂ ਦਾ 10 ਅਪ੍ਰੈਲ ਨੂੰ ਲਾਗੂ। ਹਾਂਜੀ ਬਿਲਕੁਲ। ਉਧਰ ਦੂਜੇ ਪਾਸੇ ਇਸੇ ਦਰਮਿਆਨ ਜਦੋਂ ਸਟਾਕ ਮਾਰਕੀਟ ਇਸ ਤਰ੍ਹਾਂ ਡਿੱਗ ਰਹੀ ਹੈ ਤਾਂ ਚਾਈਨਾ ਨੇ 34% ਟੈਰਿਫ ਲਾ ਦਿੱਤਾ ਹੈ। ਲੋਕ ਤੇ ਅਮਰੀਕਨ ਅਖਬਾਰਾਂ ਜਿਹੜੀਆਂ ਉਹ ਚਰਚਾ ਕਰ ਰਹੀਆਂ ਵੀ ਭਾਰਤ ਜਿਹੜਾ ਆਪਣੇ ਆਪ ਨੂੰ ਇੱਕ ਉੱਭਰਦੀ ਇਕੋਨਮੀ ਪੇਸ਼ ਕਰਦਾ ਸੀਗਾ ਵੀ ਅਸੀਂ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਨਿਵੇਸ਼ ਕਰਨ ਵਾਲਾ ਜੇਕਰ ਕੋਈ ਥਾਂ ਜਾਂ ਖਪਤਕਾਰਾਂ ਦੀ ਅਸੀਂ ਮੰਡੀ ਹੈ ਤਾਂ ਉਸ ਮਾਮਲੇ ਦੇ ਵਿੱਚ ਵੀ ਭਾਰਤ ਦੀ ਹੁਣ ਹਾਲਾਤ ਕੋਈ ਬਹੁਤੇ ਸਾਜ਼ਗਾਰ ਨਹੀਂ ਰਹਿਣ ਵਾਲੇ। ਪਰ ਅੱਜ ਦੀ ਨਿਊਯਾਰਕ ਟਾਈਮਜ਼ ਦੇ ਵਿੱਚ ਇੱਕ ਰਿਪੋਰਟ ਜਿਹੜੀ ਉਹ ਧਿਆਨ ਮੰਗਦੀ ਹੈ, ਜਿਹੜੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਕਹੀ ਜਾ ਸਕਦੀ ਹੈ। ਉਹ ਰਿਪੋਰਟ ਕਰ ਰਹੇ ਨੇ ਕਿ ਬੇਸ਼ੱਕ ਜਿਹੜੀਆਂ ਇਹ ਟਰੰਪ ਟੈਰਿਫ ਵਾਰ ਦਾ ਫੀਅਰ ਆ ਜਾਂ ਸਟਾਕ ਮਾਰਕੀਟ ਥੱਲੇ ਨੂੰ ਜਾ ਰਹੀ ਆ ਪਰ ਬਾਵਜੂਦ ਇਸ ਦੇ ਜਿਹੜੀਆਂ ਯੂਐਸ ਦੇ ਵਿੱਚ ਜੌਬ ਰਿਪੋਰਟਸ ਆ ਉਹ ਇਹ ਦੱਸ ਰਹੀਆਂ ਕਿ ਜਿਹੜੀ ਗਰੋਥ ਆ ਆਉਣ ਵਾਲੇ ਟਾਈਮ ਦੇ ਵਿੱਚ ਸਟਰੋਂਗ ਹੋ ਸਕਦੀ ਹੈ। ਮਤਲਬ ਕਿ ਜਿਹੜਾ ਅਮਰੀਕਾ ਦਾ ਨੌਕਰੀ ਬਾਜ਼ਾਰ ਆ ਜਿਹੜਾ ਉਹਦੇ ਹਵਾਲੇ ਦੇ ਨਾਲ ਉਹਦੇ ਉੱਤੇ ਨਾ ਤਾਂ ਟ੍ਰੇਡ ਵਾਰ ਦਾ ਤੇ ਨਾ ਹੀ ਸਟਾਕ ਮਾਰਕੀਟ ਦੇ ਇਸ ਹੇਠਾਂ ਜਾਣ ਦੀ ਜਿਹੜੀ ਗਿਰਾਵਟ ਆ ਉਹ ਦਰਜ ਨਹੀਂ ਕੀਤੀ ਜਾ ਰਹੀ। ਅਸਲ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜੇ ਨਿਊਯਾਰਕ ਟਾਈਮਜ਼ ਜਿਹੜਾ ਦਾਅਵਾ ਕਰ ਰਹੇ ਨੇ ਉਹ ਕਹਿੰਦੇ ਕਿ ਜੇਕਰ ਅਸੀਂ ਦੂਜੇ ਮੁਲਕਾਂ ਦੇ ਨਾਲ ਕੰਪੇਅਰ ਕਰਦੇ ਹਾਂ ਯੂਐਸ ਇਕੋਨਮੀ ਨੂੰ ਜਾਂ ਉੱਥੋਂ ਦੇ ਜੌਬ ਦੇ ਤਰੀਕਿਆਂ ਦੇ ਬਾਰੇ ਜਾਂ ਜੌਬ ਦੇ ਮੌਕਿਆਂ ਦੇ ਬਾਰੇ ਤਾਂ ਯੂਐਸ ਹਲੇ ਵੀ ਕਈ ਦੁਨੀਆ ਦੀਆਂ ਹੋਰ ਅਰਥ ਵਿਵਸਥਾ ਨਾਲੋਂ ਜਿਹੜੀਆਂ ਦੂਜੇ ਨੰਬਰ ਦੀਆਂ ਨੇ ਜਾਂ ਤੀਜੇ ਨੰਬਰ ਦੀਆਂ ਨੇ, ਚੌਥੇ ਨੰਬਰ ਨਾਲ ਤਾਂ ਕੰਪੈਰੀਜ਼ਨ ਹੀ ਨਹੀਂ ਕਰਦੇ, ਤਾਂ ਉਹਨਾਂ ਦੇ ਨਾਲੋਂ ਹਲੇ ਵੀ ਬਿਹਤਰ ਹੈ। ਨਾਲ ਹੀ ਉਹ ਕਹਿੰਦੇ ਨੇ ਕਿ ਸਟਾਕ ਜਿਹੜਾ ਉਹ ਡਿੱਗਣ ਜਾ ਰਿਹਾ ਪਰ ਰਿਸਕ ਜਿਹੜਾ ਉਹ ਹਾਇਰ ਇਨਫਲੇਸ਼ਨ ਦਾ ਮਾਫ ਕਰਨਾ ਉਹ ਹਲੇ ਵੀ ਬਰਕਰਾਰ ਆ। ਮਤਲਬ ਇਹ ਨਹੀਂਗਾ ਵੀ ਸਟਾਕ ਡਿੱਗ ਪਿਆ ਜਾਂ ਟੈਰਿਫ ਵਾਰ ਦੇ ਨਤੀਜੇ ਆ ਰਹੇ ਆ ਤੇ ਜੇਕਰ ਨੌਕਰੀਆਂ ਪੈਦਾ ਹੋ ਰਹੀਆਂ ਤੇ ਇਨਫਲੇਸ਼ਨ ਨਹੀਂ ਆਊਗੀ। ਪਰ ਉਹ ਕਹਿੰਦੇ ਨੇ ਕਿ ਇਹਦੇ ਨਾਲੋਂ ਅਸੀਂ ਹਲੇ ਵੀ ਭੱਜਦੇ ਨਹੀਂਗੇ। S&P ਦਾ ਉਹਨਾਂ ਨੇ ਹਵਾਲਾ ਦਿੱਤਾ ਹੈ ਤਾਜ਼ਾ ਕੁਝ ਘੰਟਿਆਂ ਦਾ ਜਾਂ ਤਾਜ਼ਾ ਕੁਝ ਦਿਨਾਂ ਦਾ। ਇਹਦੇ ਨਾਲ ਨਾਲ ਨੈਸਡੈਕ ਦਾ ਤੇ ਹੋਰ ਜਿਹੜੀਆਂ ਕਾਫੀ ਡਾਟਾ ਉਹਨਾਂ ਨੇ ਖੰਗਾਲ ਕੇ ਜਿਹੜੀ ਰਿਪੋਰਟ ਤਿਆਰ ਕੀਤੀ ਆ ਤੇ ਨਾਲ ਹੀ ਉਹਨਾਂ ਦਾ ਇਹ ਦਾਅਵਾ ਕਿ ਉਹ ਕਹਿੰਦੇ ਕਿ ਬੇਸ਼ੱਕ ਹਾਲਾਤ ਇਹ ਹੋ ਚੁੱਕੇ ਨੇ, ਹਾਂ ਇਹ ਤੋਂ ਜ਼ਰੂਰ ਉਹ ਮੁਨਕਰ ਨਹੀਂ ਹੋ ਰਹੇ ਆਪਣੀ ਰਿਪੋਰਟ ਦੇ ਵਿੱਚ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਜੌਬ ਮਾਰਕੀਟ ਤੇ ਵੀ ਇਹਦਾ ਪਰਛਾਵਾਂ ਪੈਣ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ। ਜੀ ਸੋ ਬਹੁਤ ਸਾਰੇ ਲੋਕ ਟੈਰਿਫ ਦੇ ਉਲਟ ਵੀ ਆ, ਟੈਰਿਫ ਦੇ ਹੱਕ ਦੇ ਵਿੱਚ ਵੀ ਹੈਗੇ ਆ। ਪਰ ਹੁਣ ਇੱਥੇ ਜੋ ਲੋਕ ਬਿਜ਼ਨਸ ਕਰਦੇ ਆ, ਕੰਪਨੀਆਂ ਆ, ਉਹਨਾਂ ਨੂੰ ਸੋਚਣਾ ਪਊਗਾ ਵੀ ਉਹ ਅਮਰੀਕਨ ਮੇਡ ਪ੍ਰੋਡਕਟ ਹੀ ਯੂਜ਼ ਕਰਨ ਤਾਂ ਬਹੁਤ ਫਾਇਦਾ ਹੋਊਗਾ। ਇੱਕ ਇਦਾਂ ਦੀ ਜੋ ਰੈਸਟੋਰੈਂਟ ਚੇਨ ਆ ਇਨ ਐਂਡ ਆਊਟ,
ਇਨ ਐਂਡ ਆਊਟ ਦੇ ਉੱਤੇ ਕਹਿੰਦੇ ਵੀ 1 ਸੈਂਟ ਦਾ ਵੀ ਅਸਰ ਨਹੀਂ ਹੋਊਗਾ, ਕਿਉਂਕਿ ਜਿੰਨੇ ਵੀ ਇਨਗਰੀਡੀਐਂਟਸ ਉਹ ਯੂਜ਼ ਕਰਦੇ ਆ, ਜਿੰਨੇ ਵੀ ਤੇਲ, ਫਰਾਈਆਂ ਲਈ ਪੋਟੈਟੋਜ਼ ਜਾਂ ਕੁਝ ਵੀ, ਉਹ ਸਾਰਾ ਅਮਰੀਕਾ ਗਰੋਨ ਹੀ ਹੈਗਾ, ਅਮਰੀਕਾ ਦਾ ਹੀ ਹੈਗਾ। ਸੋ ਇਸ ਕਰਕੇ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪਊਗਾ। ਪਰ ਟਾਰਗੇਟ, ਵਾਲਮਾਰਟ, ਇਦਾਂ ਦੇ ਸਟੋਰ ਜਿਹੜੇ ਆ ਜੋ ਸਮਾਨ ਜੀ। ਚਾਈਨਾ ਤੋਂ ਖਰੀਦਦੇ ਆ, ਹੋਰ ਮੁਲਕਾਂ ਤੋਂ ਖਰੀਦਦੇ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪਊਗਾ। ਜੋ ਪਾਵਲ ਹੈਗੇ ਆ, ਉਹਨਾਂ ਨੇ ਕਿਸੇ ਤਰ੍ਹਾਂ ਦਾ ਜਿਹੜਾ ਸਿਗਨਲ ਨਹੀਂ ਦਿੱਤਾ ਵੀ ਇੰਟਰਸਟ ਰੇਟ ਨੂੰ ਕੱਟ ਕੀਤਾ ਜਾਊਗਾ, ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜੇਰੋਮੀ ਪਾਵਲ। ਪਰ ਉਹ ਕਹਿੰਦੇ ਵੀ ਅਸੀਂ ਵੇਟ ਕਰਾਂਗੇ ਵੀ ਕੀ ਸਿਚੁਏਸ਼ਨ ਬਣਦੀ ਜਾ ਰਹੀ ਹੈਗੀ ਆ। ਕਹਿੰਦੇ ਵੀ ਫੈਡ ਚੇਅਰ ਪਾਵਲ ਨੇ ਕਿਹਾ ਵੀ ਲਾਰਜਰ ਦੈਨ ਐਕਸਪੈਕਟਡ ਟੈਰਿਫ ਦਾ ਮਤਲਬ ਇਹ ਆ ਵੀ ਇਨਫਲੇਸ਼ਨ ਜ਼ਿਆਦਾ ਹੋਊਗੀ। ਇਹਦੇ ਸੰਬੰਧ ਦੇ ਵਿੱਚ ਅੱਜ ਰੋਇਟਰਸ ਨੇ ਵੀ ਕਾਫੀ ਵੱਡਾ ਆਰਟੀਕਲ ਛਾਪਿਆ ਹੈਗਾ। ਜੀ ਬਿਲਕੁਲ, ਤੇ ਉਧਰ ਦੂਜੇ ਪਾਸੇ ਜਿਹੜੀ ਚਰਚਾ ਇਹ ਵੀ ਹੈ, ਜਿਹੜੇ ਪੋਲੀਟੀਕਲ ਤੇ ਦੂਜੇ ਜਿਹੜੇ ਅਖਬਾਰਾਂ ਨੇ ਅਮਰੀਕਾ ਦੀਆਂ ਉੱਦਮੀ, ਜਾਂ ਕਹਿ ਲਈਏ ਕਿ ਐਂਟਲਾਂਟਿਕ ਵਰਗੇ ਅਦਾਰੇ ਨੇ ਜਿਹੜੇ ਅਕਸਰ ਹੀ ਸਰਕਾਰਾਂ ਦੇ ਕ੍ਰਿਟਿਸਿਜ਼ਮ ਦੇ ਲਈ ਜਾਣੇ ਜਾਂਦੇ ਨੇ, ਉਹਨਾਂ ਨੇ ਇਸ ਟ੍ਰੇਡ ਵਾਰ ਦੇ ਦਰਮਿਆਨ, ਇਹਨਾਂ ਜਿਹੜੇ ਸ਼ੇਅਰ ਮਾਰਕੀਟ ਡਿੱਗਣ ਦੇ ਦਰਮਿਆਨ ਜਾਂ ਅਮਰੀਕਨ ਇਕਨੋਮੀ ਦੇ ਆંકੜਿਆਂ ਦੇ ਦਰਮਿਆਨ, ਉਹਨਾਂ ਨੇ ਕਿਹਾ ਕਿ ਫਾਰਮਰ ਜਿਹੜੇ ਨੇ ਉਹ ਹੈਰਾਨ ਨਹੀਂ ਗੇ ਟ੍ਰੇਡ ਵਾਰ ਤੋਂ, ਪਰ ਉਹ ਕਹਿੰਦੇ ਕਿ ਇਸ ਟਾਈਮ ਜਿਹੜੀ ਹਾਲਾਤ ਆ ਉਹ ਵਰਸ ਹੋ ਸਕਦੇ ਆ। ਨਾਲ ਹੀ ਉਹਨਾਂ ਨੇ ਹਵਾਲਾ ਦਿੱਤਾ, ਉਹ ਕਹਿੰਦੇ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ, ਉਹਨਾਂ ਨੇ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਸਪੈਂਡ ਕੀਤੇ ਸੀਗੇ ਬੇਲ ਆਊਟ ਕਰਨ ਲਈ ਫਾਰਮਰਸ ਨੂੰ, ਜਦੋਂ ਉਹਨਾਂ ਦੀ ਫਸਟ ਜਿਹੜੀ ਟ੍ਰੇਡ ਵਾਰ ਸੀ ਉਹਨਾਂ ਸਮਿਆਂ ਦੇ ਵਿੱਚ। ਤੇ ਨਾਲ ਹੀ ਉਹ ਕਹਿੰਦੇ ਕਿ ਇਸ ਦੇ ਨਾਲ ਐਗਰੀਕਲਚਰਲ ਜਿਹੜਾ ਐਕਸਪੋਰਟ ਆ ਉਹ ਹਰਟ ਹੋਇਆ ਸੀਗਾ। ਪਰ ਇਹ ਕਹਿੰਦੇ ਕਿ ਨਵੇਂ ਜਿਹੜੇ ਨਿਊ ਟੈਰਿਫ ਆ ਉਹ ਕਹਿੰਦੇ ਕਿ ਹੁਣ ਫਾਰਮਰਸ ਲਈ ਵਰਸ ਸਾਬਤ ਹੋ ਸਕਦੇ ਆ ਆਉਣ ਵਾਲੇ ਟਾਈਮ ਦੇ ਵਿੱਚ। ਤੇ ਨਾਲ ਹੀ ਉਹ ਕਹਿੰਦੇ ਕਿ ਜਿਹੜੀ ਫਾਰਮ ਇਕਨੋਮੀ ਆ ਉਹ ਸ਼ਿਫਟਡ ਡਰਾਮੈਟਿਕਲੀ ਹੋਈ ਹੈ ਚੇਂਜ 2018 ਤੋਂ। ਹਾਈਅਰ ਇਨਫਲੇਸ਼ਨ, ਉਹ ਕਹਿੰਦੇ ਕਿ ਹਲੇ ਵੀ ਜਿਹੜਾ ਫਰਟੀਲਾਈਜ਼ਰ ਦੇ ਖਰਚੇ ਆ, ਸੀਡ ਹੈ, ਜਾਂ ਹੋਰ ਇਨਪੁਟ ਜਿਹੜੀਆਂ ਕੋਸਟ ਨੇ, ਉਹ ਲਗਾਤਾਰ ਇਨਕਰੀਜ਼ ਹੋ ਰਹੀਆਂ ਨੇ। ਨਾਲ ਹੀ ਉਹ ਕਹਿੰਦੇ ਕਿ ਜਿਹੜੇ ਲੋਨ ਆ, ਐਨੂਅਲ ਆਪਰੇਟਿੰਗ ਲੋਨ ਆ, ਉਹ ਵੀ 8% ਜਿਹੜਾ ਉਹ ਇਸ ਸਾਲ ਵੱਧ ਦੇਖਿਆ ਗਿਆ। ਸੋਇਆਬੀਨ ਤੇ ਜਾਂ ਹੋਰ ਜਿਹੜੇ ਪ੍ਰੋਡਕਟਸ ਨੇ, ਉਹਨਾਂ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਹੁਣ ਜਿਹੜੀਆਂ ਗਲੋਬਲ ਮਾਰਕੀਟ ਹੈ, ਸੋਇਆਬੀਨ ਜਿਹੜੀ ਕਿ ਬ੍ਰਾਜ਼ੀਲ ਬਹੁਤ ਵੱਡੇ ਪੱਧਰ ਤੇ ਉਤਪਾਦ ਕਰਦਾ ਹੈ, ਅਰਜਨਟੀਨਾ ਜਿਹੜਾ ਉਤਪਾਦ ਕਰਦਾ ਹੈ, ਉਹ ਹੁਣ ਵੱਡੇ ਕੰਪੀਟੀਟਰ ਸਾਬਤ ਹੋਣਗੇ ਯੂਐਸ ਦੇ ਲਈ। ਤੇ ਆਪਾਂ ਇਹ ਵੀ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ ਵੀ ਜਿਹੜਾ ਬਦਾਮ ਤੱਕ ਜਿਹੜਾ ਕੈਲੀਫੋਰਨੀਆ ਦੇ ਵਿੱਚ ਪੈਦਾ ਹੁੰਦਾ, ਜਾਂ ਗਾਰਲਿਕ ਕੈਲੀਫੋਰਨੀਆ ਦਾ ਦੁਨੀਆ ਭਰ ਦੇ ਵਿੱਚ ਜਾਂਦਾ, ਇਹਨੂੰ ਕਟੋਰਾ ਕਿਹਾ ਜਾਂਦਾ ਫੂਡ ਦਾ ਕਈ ਮਾਮਲਿਆਂ ਦੇ ਵਿੱਚ, ਤਾਂ ਉਹਨਾਂ ਦੇ ਵੀ ਉੱਤੇ ਕਹਿੰਦੇ ਕਿ ਅਸਰ ਪੈਣ ਤੋਂ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। 60 ਕੰਟਰੀਜ਼ ਨੇ ਜਿੱਥੇ ਅਮਰੀਕਨ ਜਿਹੜਾ ਫਾਰਮਰ ਆ ਆਪਣਾ ਪ੍ਰੋਡਕਟ ਅੱਡ-ਅੱਡ ਤਰੀਕਿਆਂ ਦੇ ਨਾਲ ਵੇਚਦਾ, ਹੁਣ ਉਹਦੀ ਜਿਹੜੀ ਇਹ ਦਰ ਆ ਉਹ ਜ਼ਰੂਰ ਪ੍ਰਭਾਵਿਤ ਹੋਊਗੀ। ਜੀ,